ਕੀ ਕਰਦੇ? ਮੱਝਾਂ ਨੂੰ ਪੱਠੇ ਪਾਉਣਾ। ਮੱਝਾਂ ਨੂੰ ਪੱਠੇ ਪਾਉਂਦੇ, ਕੱਟਿਆਂ ਨੂੰ ਨਹੀਂ ਪਾਉਂਦੇ ਪੱਠੇ? ਮੈਂ ਟਿਕਟੋਕ ਤੋਂ ਇਲਾਵਾ ਨਹੀਂ, ਮੱਝਾਂ ਨੂੰ ਪੱਠੇ ਪਾਉਣ ਤੋਂ ਇਲਾਵਾ ਟਿਕਟੋਕ ਬਣਾਉਂਦਾ। ਅੱਛਾ, ਯਾਨੀ ਕਿ ਜਿਹੜੀ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ ਉਹ ਮੱਝਾਂ ਨੂੰ ਪੱਠੇ ਪਾਉਣਾ। ਅੱਛਾ, ਮੱਝਾਂ ਨੂੰ ਇਸ ਗੱਲ ਦਾ ਪਤਾ ਕਿ ਤੁਸੀਂ ਉਹਨਾਂ ਨੂੰ ਵਿੱਚ ਲੈ ਕੇ ਟਿਕਟਾਕ ਬਣਾਉਂਦੇ ਹੋ? ਪਹਿਲੇ ਦੇ ਮਤਲਬ ਤੁਹਾਨੂੰ ਪਤਾ ਹੀ ਹੈ, ਅਸੀਂ ਜੱਟ ਫੈਮਿਲੀ ਤੋਂ ਤਲਕ ਰੱਖਦੇ ਹਾਂ। ਅੱਛਾ, ਮੈਨੂੰ ਕੀ ਪਤਾ, ਮੈਂ ਉੱਥੇ ਯੂਨੀਅਨ ਕੌਂਸਲ ਦਾ ਮੁਲਾਜ਼ਮ ਮੈਂ ਪਰਚੀਆਂ ਲੈ ਜਿੰਨਾ ਕੱਦ ਵਿੱਡ ਤੁਹਾਡਾ ਨਾ, ਤੁਹਾਡੇ ਵਰਗਾ ਬੰਦਾ ਸਾਰੀ ਬਿਜਲੀ ਦੀ ਵਾਇਰਿੰਗ ਬਗੈਰ ਪੌੜੀ ਤੋਂ ਕਰ ਸਕਦਾ, ਯਾਨੀ ਕਿ ਇਹ ਤੁਹਾਨੂੰ ਇੱਕ ਪਲੱਸ ਪੁਆਇੰਟ। अस्सलामुअलैकुम ਤੇ ਜੀ ਆਇਆਂ ਨੂੰ, ਮੈਂ ਤੁਹਾਡਾ ਆਪਣਾ ਮੇਜ਼ਬਾਨ ਬਿੱਲੂ ਘੁੰਮਣ ਤੇ ਅੱਜ ਮੇਰੇ ਨਾਲ ਮੌਜੂਦ ਨੇ ਟਿਕਟੌਕ ਸਟਾਰ ਵਕਾਰ ਬਿੰਡਰ ਸਾਹਿਬ, ਜਿਹੜੇ ਕਿਸੇ ਤਾਰਫ ਦੇ ਮੁਹਤਾਜ ਨਹੀਂ। ਵਕਾਰ ਸਾਹਿਬ ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਹੋ ਤੇ ਲੱਖਾਂ ਦੁਨੀਆ ਤੁਹਾਡੀ ਚਾਹਣ ਵਾਲੀ ਹੈ ਮੇਰੇ ਸਮੇਤ। ਤੇ ਤੁਹਾਨੂੰ ਕੈਸਾ ਮਹਿਸੂਸ ਹੋ ਰਿਹਾ ਹੈ ਸਾਡੇ ਪ੍ਰੋਗਰਾਮ 'ਚ ਇੱਥੇ ਆਇਆ? ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਅੱਛਾ ਲੱਗ ਰਿਹਾ ਮੈਨੂੰ। ਅੱਛਾ, ਤੇ ਇਹ ਟਿਕਟੌਕ ਦਾ ਜਿਹੜਾ ਸਫ਼ਰ ਹੈ ਤੁਹਾਡਾ, ਹਾਂਜੀ, ਜ਼ਰਾ ਥੋੜਾ ਜਿਹਾ ਸ਼ੇਅਰ ਕਰੋ, ਕਿਉਂਕਿ ਮੈਨੂੰ ਪਤਾ ਲੱਗਾ ਕਿ ਇਨਸੀਡੈਂਟਲੀ ਅਚਾਨਕ ਹੀ ਇਹ ਸਫ਼ਰ ਤੁਹਾਡਾ ਸ਼ੁਰੂ ਹੋਇਆ। ਜ਼ਰਾ ਸਾਡੇ ਦੋਸਤਾਂ ਨਾਲ ਸ਼ੇਅਰ ਕਰੋਗੇ ਇਹ ਟਿਕਟੌਕ ਦਾ ਸਫ਼ਰ ਆਪਣਾ? ਮੈਂ ਤਕਰੀਬਨ ਨਾ ਪਿਛਲੇ ਸਾਲ ਟਿਕਟੋਕ ਬਣਾਉਣੀ ਸ਼ੁਰੂ ਕੀਤੀ ਹੈ। ਉਦੋਂ ਕਣਕਾਂ ਵੱਡੀਆਂ ਜਾ ਰਹੀਆਂ ਸੀ, ਬਾਰਿਸ਼ਾਂ ਵਗੈਰਾ ਹੋ ਰਹੀਆਂ ਸੀ, ਤੇ ਮੈਂ ਛੱਤ ਤੇ ਚੜ੍ਹ ਕੇ ਐਵੇਂ ਵੀਡੀਓ ਬਣਾਤੀ ਕਿ ਬਾਰਿਸ਼ ਪੈ ਰਹੀ ਹੈ, ਪੱਕੀਆਂ ਫਸਲਾਂ ਤਬਾਹ ਹੋ ਰਹੀਆਂ ਤੇ ਸ਼ਹਿਰ ਵਾਲੇ ਕਹਿੰਦੇ ਰੋਮਾਂਟਿਕ ਮੌਸਮ ਹੈ, ਸਾਡੇ ਪਿੰਡ ਵਾਲਿਆਂ ਦੀ ਜਾਨ ਬਣ ਜਾਂਦੀ ਹੈ, ਕਿਉਂਕਿ ਮਿਹਨਤਾਂ ਕੀਤੀਆਂ ਸਾਡੇ ਵਾਸਤੇ ਤਾਂ ਸਭ ਕੁਝ ਹੋਈ ਹੁੰਦੀ ਹੈ, 6 ਮਹੀਨੇ ਬਾਅਦ ਫਸਲ ਆਉਣੀ ਹੁੰਦੀ ਹੈ। ਤੇ ਉਹ ਵੀਡੀਓ ਵਾਇਰਲ ਹੋ ਗਈ। ਉਸ ਤੋਂ ਬਾਅਦ ਮੈਂ ਵੀਡੀਓ ਬਣਾਉਣੀ ਆਪਣੀਆਂ ਸ਼ੁਰੂ ਕਰਤੀਆਂ ਤੇ ਅੱਜ ਲੋਕ ਬਹੁਤ ਇੱਜ਼ਤ ਕਰਦੇ ਨੇ, ਅੱਲਾ ਦਾ ਲੱਖ ਲੱਖ ਸ਼ੁਕਰ ਹੈ, ਸਾਲ ਹੋ ਗਿਆ ਪੂਰਾ। ਅੱਛਾ, ਲੋਕ ਤੇ ਇੱਜ਼ਤ ਕਰਦੇ ਨੇ, ਤੇ ਤੁਸੀਂ ਆਪਣਾ ਟਿਕਟੌਕ ਤੋਂ ਇਲਾਵਾ ਵੀ ਕੋਈ ਕੰਮ ਕਰਦੇ ਹੋ? ਹਾਂਜੀ। ਕੀ ਕਰਦੇ ਹੋ? ਮੱਝਾਂ ਨੂੰ ਪੱਠੇ ਪਾਉਣਾ। ਮੱਝਾਂ ਨੂੰ ਪੱਠੇ ਪਾਉਂਦੇ, ਕੱਟਿਆਂ ਨੂੰ ਨਹੀਂ ਪਾਉਂਦੇ ਪੱਠੇ? ਮੈਂ ਟਿਕਟੋਕ ਤੋਂ ਇਲਾਵਾ ਨਹੀਂ, ਮੱਝਾਂ ਨੂੰ ਪੱਠੇ ਪਾਉਣ ਤੋਂ ਇਲਾਵਾ ਟਿਕਟੋਕ ਬਣਾਉਂਦਾ। ਅੱਛਾ, ਯਾਨੀ ਕਿ ਜਿਹੜੀ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ ਉਹ ਮੱਝਾਂ ਨੂੰ ਪੱਠੇ ਪਾਉਣਾ। ਅੱਛਾ, ਮੱਝਾਂ ਨੂੰ ਇਸ ਗੱਲ ਦਾ ਪਤਾ ਕਿ ਤੁਸੀਂ ਉਹਨਾਂ ਨੂੰ ਵਿੱਚ ਲੈ ਕੇ ਟਿਕਟਾਕ ਬਣਾਉਂਦੇ ਹੋ? ਨਹੀਂ ਜੀ, ਉਹਨਾਂ ਨੂੰ ਪਤਾ ਹੈ। ਅੱਛਾ, ਤੇ ਉਹ ਅਗਰ ਮੈਨੂੰ ਲੱਗਦਾ ਖੁਸ਼ ਹੋਣ, ਨਖਰੇ ਵਹਾਨ, ਅਸੀਂ ਨਹੀਂ ਬਣਾਉਂਦੇ। ਤੁਹਾਡੇ ਭੈਣ ਭਰਾਵਾਂ ਦਾ, ਤੁਹਾਡੇ ਵਾਲਿदैन ਦਾ, ਤੁਹਾਡੇ ਰਿਸ਼ਤੇਦਾਰਾਂ ਦਾ, ਅਜ਼ੀਜ਼ਾਂ ਦਾ, ਤੁਹਾਡੇ ਵੱਡੇ ਤਾਏ ਦਾ, ਤੁਹਾਡੀ ਨਿੱਕੀ ਚਾਚੀ ਦਾ ਕੀ ਰਿਸਪੌਂਸ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਟਿਕਟੌਕ ਬਣਾ ਰਹੇ ਹੋ? ਪਹਿਲੇ ਦੇ ਮਤਲਬ ਤੁਹਾਨੂੰ ਪਤਾ ਹੀ ਹੈ, ਅਸੀਂ ਜੱਟ ਫੈਮਿਲੀ ਤੋਂ ਤਲਕ ਰੱਖਦੇ ਹਾਂ। ਅੱਛਾ, ਮੈਨੂੰ ਕੀ ਪਤਾ, ਮੈਂ ਉੱਥੇ ਯੂਨੀਅਨ ਕੌਂਸਲ ਦਾ ਮੁਲਾਜ਼ਮ ਮੈਂ ਪਰਚੀਆਂ ਲੈ ਤੇ ਤੁਹਾਨੂੰ ਹੀ ਪਤਾ, ਮੈਨੂੰ ਨਹੀਂ ਪਤਾ। ਪਿੰਡਰ ਲਿਖਿਆ ਨਾ, ਤੇ ਕਾਸਟ ਪਿੰਡਰ ਜੱਟ ਹੀ ਹੁੰਦੀ ਹੈ। ਅੱਛਾ, ਤੇ ਸਾਡੇ ਜੱਟਾਂ ਦੇ ਵਿੱਚ ਤੁਹਾਨੂੰ ਪਤਾ ਹੀ ਇਹਨੂੰ ਕੰਜਰਖਾਨਾ ਕਿਹਾ ਜਾਂਦਾ। ਅੱਛਾ, ਇਹ ਹਰ ਗੱਲ ਮੇਰੇ ਤੇ ਨਾ ਬਹੁਤ ਤੁਹਾਨੂੰ ਪਤਾ ਹੈ, ਮੇਰੀ ਤੁਹਾਡੀ ਅੱਜ ਪਹਿਲੀ ਮੁਲਾਕਾਤ ਨਹੀਂ, ਮੈਂ ਜੱਟ ਹਾਂ। ਤੇ ਫਿਰ ਜੱਟਾਂ ਦੇ ਵਿੱਚ ਇਸ ਕੰਮ ਨੂੰ ਕੰਜਰਖਾਨਾ ਹੀ ਕਹਿੰਦੇ ਨੇ। ਅੱਛਾ, ਚਲੋ ਮੈਂ ਮੰਨ ਲੈਂਦਾ। ਤੇ ਉਹ ਕਹਿੰਦੇ ਸੀ ਤੂੰ ਕੀ ਕੰਜਰਖਾਨਾ ਸ਼ੁਰੂ ਕੀਤਾ ਹੈ, ਆਪਣਾ ਧਿਆਨ ਨਾਲ ਕੰਮ ਕਰਿਆ ਕਰ, ਤੈਨੂੰ ਕੀ ਚਸਕਾ ਲੱਗ ਗਿਆ? ਕਿਉਂਕਿ ਜਿੰਨਾ ਕੱਦ ਵਿੱਡ ਤੁਹਾਡਾ ਨਾ, ਹਾਂਜੀ, ਤੁਹਾਡੇ ਵਰਗਾ ਬੰਦਾ ਸਾਰੀ ਬਿਜਲੀ ਦੀ ਵਾਇਰਿੰਗ ਬਗੈਰ ਪੌੜੀ ਤੋਂ ਕਰ ਸਕਦਾ, ਯਾਨੀ ਕਿ ਇਹ ਤੁਹਾਨੂੰ ਇੱਕ ਪਲੱਸ ਪੁਆਇੰਟ ਹੈ। ਅੱਛਾ, ਤੇ ਤੁਸੀਂ ਹੁਣ ਟਿਕਟੌਕ ਹੀ ਬਣਾਉਣ ਲੱਗ ਪਏ। ਮਕਸਦ ਟਿਕਟੌਕ ਦੇ ਵਿੱਚ ਤੇ ਕਾਫੀ ਪੋਜ਼ ਮਾਰਨੇ ਪੈਂਦੇ ਆ। ਨਹੀਂ, ਮੈਂ ਪੋਜ਼ ਵਗੈਰਾ ਨਹੀਂ ਮਾਰਦਾ, ਮੈਂ ਪੰਜਾਬੀ ਚ ਬੋਲ ਕੇ ਵੀਡੀਓ ਬਣਾਉਣਾ ਤੇ ਅਕਸਰ ਮੇਰੀਆਂ ਵੀਡੀਓ ਮੋਟੀਵੇਸ਼ਨਲ ਹੁੰਦੀਆਂ ਜਾਂ ਪੰਜਾਬੀ ਕੋਈ ਸ਼ੇਰੋ ਸ਼ਾਇਰੀ ਹੁੰਦੀ ਹੈ। ਲੋਕਾਂ ਨੂੰ ਕੋਈ ਸਿੱਖਣ ਨੂੰ ਹੀ ਮਿਲਦਾ। ਲੋਕ ਥੱਲੇ ਕਮੈਂਟ ਹਮੇਸ਼ਾ ਪੋਜ਼ਿਟਿਵ ਹੀ ਆਏ ਨੇ, ਅੱਲਾ ਦਾ ਸ਼ੁਕਰ ਹੈ ਕਿ ਅੱਛੀਆਂ ਵੀਡੀਓ ਮੈਂ ਬਣਾਉਂਦਾ ਮੋਟੀਵੇਸ਼ਨਲ, ਮਾਂ-ਬਾਪ ਤੇ ਅੱਛਾ ਜਾਂ ਪਿਓ ਤੇ ਬਣਾਤੀ ਜਾਂ ਮਾਂ ਤੇ ਬਣਾਤੀ ਜਾਂ ਰਿਸ਼ਤੇਦਾਰਾਂ ਤੇ ਵੀ ਮੇਰੀ ਵੀਡੀਓ ਅੱਛੀ ਹੁੰਦੀ ਹੈ। ਜ਼ਬਰਦਸਤ। ਅੱਛਾ, ਹੁਣ ਤੁਸੀਂ ਇਹ ਗੱਲ ਸ਼ੇਅਰ ਕਰੋ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵਾਲਿदैन ਦਾ ਜਾਂ ਰਿਸ਼ਤੇਦਾਰਾਂ ਦਾ ਸਟਾਰਟ ਵਿੱਚ ਅੱਛਾ ਰਿਸਪੌਂਸ ਨਹੀਂ ਸੀ, ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਇੰਨੇ ਫੋਲੋਅਰਸ ਨੇ, ਇੰਨੇ ਲੋਕ ਤੁਹਾਨੂੰ ਪਹਿਚਾਣਨ ਲੱਗ ਪਏ, ਜਾਣਨ ਲੱਗ ਪਏ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਰਿਸਪੌਂਸ ਚੇਂਜ ਹੋਇਆ ਸੀ, ਵਾਲਦਾ ਦਾ, ਵਾਲਦ ਦਾ, ਭਾਈ ਦਾ, ਜਾਂ ਕਿਹਦਾ ਚੇਂਜ ਹੋਇਆ ਸੀ? ਮਤਲਬ ਵਾਲਦ ਸਾਹਿਬ ਦਾ ਹੋ ਗਿਆ ਸੀ, ਕਿਉਂਕਿ ਬੰਦੇ ਮਿਲਣ ਆਉਂਦੇ ਸੀ ਨਾ, ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਹਨੂੰ ਥੋੜੇ ਬਹੁਤ ਜਾਣਨ ਵਾਲੇ ਹੋ ਗਏ ਨੇ। ਗਾਲਾਂ ਹਲੇ ਵੀ ਕੱਢਦੇ ਹੁੰਦੇ ਸੀ ਕਿ ਤੂੰ ਨਾ ਕਰਿਆ ਕਰ, ਆਪਣੇ ਕੰਮ ਨਾਲ ਕੰਮ ਰੱਖ। ਅੱਛਾ, ਤੁਸੀਂ ਜਿਹੜੀ ਇਹ ਗੱਲ ਕੀਤੀ ਕਿ ਗਾਲਾਂ ਕੱਢਦੇ ਸੀ, ਕੋਈ ਜਿਹੜੀ ਤੁਹਾਨੂੰ ਵਿੱਚੋਂ ਪਸੰਦੀਦਾ ਗਾਲ ਜਿਹੜੀ ਉਹਨਾਂ ਨੇ ਕੱਢੀ ਹੋਈ ਬਹੁਤ ਜ਼ਿਆਦਾ ਤੁਹਾਨੂੰ ਟਿਕਟੌਕ ਤੇ ਜਦੋਂ ਤੁਸੀਂ ਆਏ, ਉਹ ਕੋਈ ਗਾਲ ਸ਼ੇਅਰ ਕਰੋਗੇ ਤੁਸੀਂ ਸਾਡੇ? ਮੈਂ ਨਹੀਂ ਪਤਾ। ਅੱਛਾ, ਕਿਉਂਕਿ ਜੱਟ ਜਿਹੜਾ ਨਾ ਗਾਲ ਤੇ ਵੱਟ ਤੇ ਪਈ ਹੈ ਨਾ, ਜੇ ਉਹਦੀ ਪਸੰਦੀਦਾ ਕੰਮ ਨਹੀਂ ਤਾਂ ਗਾਲ ਉਹ ਕੱਢ ਦਿੰਦਾ ਗੁੱਸੇ ਦੇ ਵਿੱਚ। ਅੱਛਾ, ਇਸ ਵੇਲੇ ਹੁਣ ਲਾਸਟ ਵੀਡੀਓ ਤੁਸੀਂ ਕਦੋਂ ਪਾਈ? ਲਾਸਟ ਵੀਡੀਓ ਮੈਂ ਤਕਰੀਬਨ 6 ਮਿੰਟ ਪਹਿਲੇ। 6 ਮਿੰਟ ਪਹਿਲਾਂ। ਤੇ ਫਾਲੋਅਰਸ ਕਿੰਨੇ ਨੇ ਹੁਣ ਇਸ ਵਕਤ ਤੱਕ ਤੁਹਾਡੇ? 4 ਮਿਲੀਅਨ ਹੋ ਜਾਣਗੇ ਕੁਝ ਦਿਨਾਂ ਤੱਕ। 4 ਮਿਲੀਅਨ ਹੋਣ ਵਾਲੇ ਨੇ ਬਈ, 3.9 ਹੋ ਗਏ ਨੇ। 9 ਹੋ ਗਏ ਤੇ 200 ਤੇ 50 ਮਿਲੀਅਨ ਲਾਈਕ।
ਅੱਛਾ 51 ਹੋ ਗਏ ਨੇ ਅੱਜ। ਜ਼ਬਰਦਸਤ। ਅੱਛਾ ਹੁਣ ਤੁਹਾਡੀ ਜ਼ਾਤੀ ਜ਼ਿੰਦਗੀ 'ਚ ਤੁਹਾਡੀ ਸੋਚ 'ਚ ਤੁਹਾਨੂੰ ਜ਼ਿੰਦਗੀ ਨੂੰ ਸਮਝਣ 'ਚ ਕੀ ਤਬਦੀਲੀ ਆਈ ਹੈ? ਕਿਉਂਕਿ ਜਿਸ ਬੰਦੇ ਨੂੰ 40 ਲੱਖ ਲੋਕ ਅਪਰੋਕਸੀਮੇਟਲੀ ਫੋਲੋ ਕਰਨ ਲੱਗ ਪੈਣ, ਉਹਦੇ ਹਰ ਇੱਕ ਹਰਕਤ ਨੂੰ, ਉਹਦੇ ਜਸਰ ਨੂੰ ਵੇਖਣ ਲੱਗ ਪੈਣ, ਲਾਈਕ ਕਰਨ ਲੱਗ ਪੈਣ, ਤੇ ਉਹਦੀ ਜ਼ਾਤੀ ਜ਼ਿੰਦਗੀ 'ਚ ਵੀ ਤੇ ਤਬਦੀਲੀ ਆਉਂਦੀ ਨਾ, ਉਹਦਾ ਸੋਚਣ ਦਾ ਅੰਦਾਜ਼ ਬਦਲ ਜਾਂਦਾ ਹੈ, ਜ਼ਿੰਦਗੀ ਨੂੰ ਵੇਖਣ ਦਾ ਅੰਦਾਜ਼ ਬਦਲ ਜਾਂਦਾ ਹੈ। ਕੋਈ ਐਸੀ ਤਬਦੀਲੀ ਆਈ ਤੁਹਾਡੀ ਜ਼ਿੰਦਗੀ 'ਚ? ਮਤਲਬ ਪਹਿਲਾਂ ਯਾਰਾਂ ਬੇਲੀਆਂ 'ਚ ਬਹਿ ਕੇ ਹਾਸਾ ਮਜ਼ਾਕ। ਅੱਛਾ ਗੱਲ ਜਿਹੜੀ ਵੀ ਗੱਲ ਤੁਸੀਂ ਕਰਨੀ ਨਾ ਸੱਚੀ ਕਰਨੀ ਹੈ। ਹਾਂ ਸੱਚੀ। ਇਹ ਮੈਂ ਬੈਕਗ੍ਰਾਉਂਡ 뮤직 ਦੇਣ ਲਈ ਵੀ ਰੱਖਿਆ, ਤੇ ਜੇ ਗਲਤ ਗੱਲ ਕੀਤੀ ਅੱਛਾ ਉਹ ਪਹਿਲੇ ਮਤਲਬ ਸਾਰੇ ਯਾਰਾਂ ਬੇਲੀਆਂ ਨਾਲ ਮਜ਼ਾਕ ਕਰ ਲਈਦਾ ਸੀ, ਹੁਣ ਸਿਰਫ ਸੋਚ ਸਮਝ ਕੇ ਬੋਲੀਦਾ, ਕਿਉਂਕਿ ਲੋਕ ਉਹ ਕਰਦੇ ਨੇ ਮਜ਼ਾਕ ਦੇ ਵਿੱਚ ਵੀ ਕਈ ਬੰਦੇ ਵੀਡੀਓ ਬਣਾ ਦਿੰਦੇ ਨੇ ਮਜ਼ਾਕ 'ਚ ਹੀ, ਤੇ ਉਹ ਹੀ ਪੋਸਟ ਕਰ ਦਿੰਦੇ ਨੇ, ਆ ਵੇਖੋ ਸਾਨੂੰ ਇੰਜ ਕਹਿ ਰਹੇ ਇਹ ਉਹ। ਤੇ ਇਸ ਵਜ੍ਹਾ ਤੋਂ ਜਿਹੜੀ ਵੀ ਗੱਲ ਕਰਨੀ ਪੈਂਦੀ ਉਹਦੇ ਵਾਸਤੇ ਪਹਿਲਾਂ ਵੀ ਸੋਚਣਾ ਪੈਂਦਾ ਤੇ ਬੋਲਣ ਤੋਂ ਬਾਅਦ ਵੀ। ਠੀਕ ਹੋ ਗਿਆ। ਪਹਿਲਾਂ ਤੇ ਸੋਚ ਕੇ ਬੋਲਣ ਦਾ ਹੱਲ ਨਿਕਲ ਜਾਂਦਾ, ਬੋਲਣ ਤੋਂ ਬਾਅਦ ਸੋਚੇ ਦਾ ਹੱਲ ਨਹੀਂ ਨਿਕਲਦਾ। ਅੱਛਾ ਇਹ ਜਿਹੜੀ ਟਿਕਟੌਕ ਹੈ ਨਾ, ਇਹ ਜਸਟ ਲਾਈਕ ਐਪੀਡੈਮਿਕ ਡਿਜ਼ੀਜ਼ ਦੀ ਤਰ੍ਹਾਂ ਹੁੰਦੀ ਹੈ, ਇੱਕ ਬੰਦੇ ਤੋਂ ਦੂਸਰੇ ਬੰਦੇ ਨੂੰ ਲੱਗਦੀ ਹੈ ਛੂਤ ਦੀ ਬਿਮਾਰੀ। ਇੱਕ ਤੇ ਤੁਸੀਂ ਸੁਣਿਆ ਹੋਏਗਾ ਨਾ ਦੀ ਬਿਮਾਰੀ, ਉਹ ਨਹੀਂ ਛੂਤ ਦੀ ਬਿਮਾਰੀ। ਅੱਛਾ ਅੱਛਾ। ਛੂਤ ਦੀ ਬਿਮਾਰੀ ਤਰ੍ਹਾਂ ਹੁੰਦੀ ਹੈ ਟਿਕਟੌਕ। ਤੇ ਤੁਹਾਡੇ ਤੋਂ ਫੈਮਿਲੀ 'ਚ ਕਿਸੇ ਹੋਰ ਨੂੰ ਵੀ ਲੱਗੀ, ਰਿਸ਼ਤੇਦਾਰਾਂ ਨੂੰ, ਕਿਸੇ ਦੋਸਤ ਨੂੰ? ਮੇਰਾ ਕਜ਼ਨ ਹੈ ਅਸਦ, ਉਹ ਚਲਾਉਂਦਾ, ਤੇ ਮੇਰਾ ਵੱਡਾ ਭਾਈ ਵਿਕਾਸ ਹੈ, ਅੱਛਾ, ਉਹ ਚਲਾਉਂਦਾ ਹੈ। ਤੇ ਬਰਹਾਲ ਉਹ ਤੇ ਵੈਸੇ ਜੇ ਮੂਡ ਤੇ ਡਿਪੈਂਡ ਕਰੇ, ਕਦੀ ਮੇਰੇ ਨਾਲ ਵੀਡੀਓ ਬਣਾਤੀ, ਨਹੀਂ ਤੇ ਮੈਂ ਉਹਦੀ ਵੈਸੇ ਕੋਈ ਵੀਡੀਓ ਬਣਾ ਦਿੰਦਾ, ਪੋਸਟ ਕਰ ਦਿੰਦਾ। ਅੱਛਾ ਜਿਵੇਂ ਮੈਂ ਕਰਦਾ ਵੀਡੀਓ ਪੋਸਟ, ਉਂਝ ਕੋਈ ਉਹ ਨਹੀਂ ਕਰਦਾ। ਅੱਛਾ ਅੱਛਾ। ਇਹਦੇ ਵਿੱਚ ਤੁਹਾਡੀ ਫੀਮੇਲ ਫੈਨ ਫੋਲੋਇੰਗ ਜ਼ਿਆਦਾ, ਕੁੜੀਆਂ ਦੀ ਫੋਲੋਇੰਗ ਜ਼ਿਆਦਾ, ਮੁੰਡਿਆਂ ਦੀ ਫੋਲੋਇੰਗ ਜ਼ਿਆਦਾ, ਜਾਂ ਵਿੱਚ ਕੋਈ ਦਰਮਿਆਨੀ ਕੈਟਾਗਰੀ ਦੀ ਵੀ ਫੋਲੋਇੰਗ ਜ਼ਿਆਦਾ? ਮੁਸਰੇ ਖੈਣੀ, ਦਿਨਕਟ ਦਾ, ਉਹਨਾਂ ਦੀ ਵੀ ਫੋਲੋਇੰਗ ਹੈ? ਅੱਲਾ ਮਾਫ ਕਰੇ, ਇੰਝ ਨਹੀਂ ਕਹਿਣਾ ਚਾਹੀਦਾ, ਕਿਉਂਕਿ ਉਹ ਵੀ ਅੱਲਾ ਦੀ ਮਖਲੂਕ ਨਹੀਂ। ਮੈਂ ਉਹਨਾਂ ਨੂੰ ਇਹ ਤੇ ਨਹੀਂ ਕਿਹਾ ਅੱਲਾ ਦੀ ਮਖਲੂਕ ਨਹੀਂ, ਮੈਂ ਤੇ ਫੈਨ ਫੋਲੋਇੰਗ ਪੁੱਛਿਆ। ਤੇ ਤੁਸੀਂ ਮੇਰੇ ਵੱਲ ਵੇਖ ਕੇ ਇੰਝ ਨਹੀਂ ਕਿਉਂ ਕਰ ਰਹੇ? ਤੁਹਾਡੇ ਵੱਲ ਵੇਖ ਕੇ ਤੁਹਾਨੂੰ ਕੋਈ ਸ਼ੱਕ ਹੈ ਆਪਣੇ? ਨਹੀਂ, ਮੈਨੂੰ ਤੁਹਾਡੇ ਤੇ ਹੋ ਰਿਹਾ, ਕਿਉਂਕਿ ਮੈਂ ਤੁਹਾਨੂੰ ਸ਼ੇਰ ਸੁਣਾਉਂਦਾ ਹੁਣੇ ਮੁੰਨੀਆਂ ਮੁੱਛਾਂ ਵਾਲਿਆਂ ਤੇ। ਅੱਛਾ ਅੱਛਾ, ਤੁਸੀਂ ਸੁਣਾ ਦਿਓ ਤਾਂ ਕਿ ਅਸੀਂ। ਮੈਂ ਬਾਦੋਂ ਸੁਣਾਵਾਂਗਾ, ਬਾਦੋਂ। ਅੱਛਾ ਚਲੋ, ਐਂਡ ਤੇ ਸੁਣਾਣਗੇ ਜੀ ਤਾਂ ਕਿ ਅਸੀਂ ਕੱਟ ਸਕੀਏ। ਅੱਛਾ ਹੁਣ ਤੁਸੀਂ ਦੱਸੋ ਕਿ ਤੁਹਾਡੇ ਫੈਨ ਮੈਂ ਕਿਸ ਕੈਟਾਗਰੀ ਚੋਂ ਜ਼ਿਆਦਾ? ਮੈਂ ਨਾ ਮਾਂ ਤੇ ਬੇਟੀਆਂ ਤੇ ਅਕਸਰ ਦਹੇਜ ਵਗੈਰਾ ਤੇ ਉਰਾਂ ਪਰਾਂ ਸ਼ਾਦੀ ਤੋਂ ਬਾਅਦ ਦੀ ਜ਼ਿੰਦਗੀ ਤੇ ਵੀਡੀਓ ਬਣਾਉਂਦਾ ਸਾਂ, ਬਣਾਉਂਦਾ ਵਾਂ ਹਲੇ ਵੀ। ਤੇ ਕਾਫੀ ਜ਼ਿਆਦਾ ਮਾਵਾਂ ਭੈਣਾਂ ਜਿਹੜੀਆਂ ਬਹੁਤ ਲਾਈਕ ਕਰਦੀਆਂ, ਕਮੈਂਟ ਅੱਛੇ ਕਰਦੀਆਂ, ਤੇ ਅਕਸਰ ਮੈਂ ਵੀਡੀਓ ਜਦੋਂ ਬਣਾਉਂਦਾ ਨਾ, ਥੱਲੇ ਕਮੈਂਟ ਆਏ ਹੁੰਦੇ ਨੇ ਕਿ ਭਾਈ ਆਪकी वीडियो बहुत अच्छी होती है, बेटा आपकी वीडियो बहुत अच्छी। ਅਕਸਰ ਭਾਈ ਵੀ ਕਮੈਂਟ ਕਰਦੇ ਨੇ ਕਿ ਮੇਰੀ ਮਾਮਾ ਆਪकी ਵੀਡੀਓ ਦੇਖਦੀ ਹੈ। ਜ਼ਬਰਦਸਤ। ਤੇ ਉਦੋਂ ਯਕੀਨ ਮੰਨੋ ਇੰਨੀ ਕੁ ਖੁਸ਼ੀ ਹੁੰਦੀ ਹੈ ਨਾ ਕਿ ਯਾਰ ਸਾਨੂੰ ਘਰ ਬੈਠੀਆਂ ਮਾਵਾਂ ਵੇਖ ਰਹੀਆਂ, ਮਤਲਬ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਬੱਚਿਆਂ ਦੀ ਇਹਨਾਂ ਤੋਂ ਇੱਜ਼ਤ ਮਹਿਫੂਜ਼ ਹੈ, ਇਸ ਵਜ੍ਹਾ ਤੋਂ ਵੇਖ ਰਹੇ ਨੇ ਇਹਨਾਂ ਨੂੰ, ਤੇ ਉਦੋਂ ਬਹੁਤ ਖੁਸ਼ੀ ਹੁੰਦੀ ਹੈ। ਵਕਾਰ ਭਾਈ, ਔਨ ਅ ਪੋਜ਼ਿਟਿਵ ਸਾਈਡ ਅਗਰ ਇਹਨੂੰ ਮੁਸਬਤ ਸੋਚ ਨਾਲ ਦੇਖਿਆ ਜਾਏ, ਤੇ ਜਦੋਂ ਅੱਲਾਹ ਤਾਲਾ ਦੀ ਜ਼ਾਤ ਦਾ ਇੰਨਾ ਕਰਮ ਹੋਵੇ ਕਿ ਇੱਕ ਪਿੰਡ 'ਚ ਰਹਿਣ ਵਾਲੇ ਬੰਦੇ ਨੂੰ 40 ਲੱਖ ਲੋਕ ਫੋਲੋ ਕਰਨ ਲੱਗ ਪੈਣ ਔਰ ਪਸੰਦ ਕਰਨ ਲੱਗ ਪੈਣ, ਉਹਦੀ ਵੀਡੀਓਜ਼ ਦੇਖਣ, ਤੇ ਉਹਦੇ ਉੱਤੇ ਜ਼ਿੰਮੇਵਾਰੀ ਵੱਧ ਜਾਂਦੀ। ਹਾਂਜੀ, ਕਿ ਉਹ ਜੋ ਬੋਲੇ, ਜੋ ਕਵੇ, ਜੋ ਜਸਚਰ ਦਵੇ, ਜੋ ਹਰਕਤ ਕਰੇ, ਕਿਉਂਕਿ ਲੋਕ ਉਹਨੂੰ ਦੇਖ ਰਹੇ ਨੇ, ਫੋਲੋ ਕਰ ਰਹੇ ਨੇ, ਇਸ ਲਈ ਉਹ ਅੱਛਾਈ ਔਰ ਬੁਰਾਈ ਫੈਲਾਉਣ 'ਚ ਉਹਦਾ ਬੜਾ ਕਿਰਦਾਰ ਹੋ ਸਕਦਾ। ਮੈਂ ਤੁਹਾਨੂੰ ਦੱਸਦਾ, ਹੁਣ ਟਿਕਟੋਕ ਬਣਾਉਣਾ ਮੈਂ ਆਪਣੇ ਫਨ ਵਾਸਤੇ ਬਣਾਉਣਾ, ਮਤਲਬ ਆਪਣੇ ਵਾਸਤੇ ਬਣਾਉਣਾ, ਕੋਈ ਪ੍ਰੋਫੈਸ਼ਨਲੀ। ਮੈਂ ਹੁਣ ਸਾਰਾ ਦਿਨ ਆਪਣਾ ਨਾਲ ਕੰਮ ਵੀ ਕਰਨਾ ਹੁੰਦਾ, ਸਵੇਰ 3 ਵਜੇ ਉੱਠ ਕੇ ਅਸੀਂ ਮੱਝਾਂ ਚੋਂਦੇ ਆ। ਬੰਦੇ ਹੁਣ ਦੇ ਕਟਾਈ ਦਾ ਸੀਜ਼ਨ ਹੈ, ਬੰਦੇ ਮਿਲਣ ਆਉਂਦੇ ਨੇ, ਮੈਂ 1-2 ਵੀਡੀਓ ਲਗਾਈ ਹੈ ਕਿ ਭਾਈ ਸਾਨੂੰ ਈਦ ਤੋਂ ਬਾਅਦ ਮਿਲਣ ਆਣਾ, ਕਿਉਂਕਿ ਕੰਮਕਾਰ ਇੰਜ ਦਾ। ਤੇ ਵਿੱਚ ਐਸੇ ਬੰਦੇ ਨੇ ਜਿਹੜੇ ਯਾਰ ਬੇਲੀਆਂ ਉਰਾਂ ਪਰਾਂ, ਉਹਨਾਂ ਦੀਆਂ ਐਵੇਂ ਨਾਰਾਜ਼ਗੀਆਂ ਹੋਈ ਜਾਂਦੀਆਂ, ਕਾਲ ਕਰਨਗੇ WhatsApp ਤੇ ਕਾਲ ਕਰਨਗੇ, ਮੋਬਾਈਲ ਡੇਰੇ ਤੇ ਪਿਆ ਹੋਏਗਾ, ਕੰਮਕਾਰ 'ਚ ਨਹੀਂ ਨਾ ਕੋਲ ਰੱਖਿਆ, ਭਾਈ ਤੂੰ ਸਟਾਰ ਹੋ ਗਿਆ, ਤੇਰੇ ਕੋਲ ਫੋਨ ਚੁੱਕਣ ਦਾ ਟਾਈਮ ਨਹੀਂ, ਤੂੰ ਵੱਡਾ ਬੰਦਾ ਹੋ ਗਿਆ, ਤੂੰ ਹੁਣ ਲੋਕਾਂ ਨਾਲ ਫਿਰਦਾ। ਉਹ ਤਾਂ ਠੀਕ ਹੈ, ਮਤਲਬ ਯਾਰ ਬੇਲੀ। ਤੇ ਦੂਸਰੇ ਬੰਦੇ ਜਿਹੜੇ ਫੈਨ ਫੋਲੋਇੰਗ ਵਾਲੇ ਨੇ, ਜਿਨ੍ਹਾਂ ਫੋਲੋ ਕੀਤਾ ਹੈ, ਭਾਈ ਵੀਡੀਓ ਵਗੈਰਾ ਲਾਈਕ ਕਰਦੇ ਨੇ ਭਾਈ, ਉਹ ਥੱਲੇ ਕਮੈਂਟ ਕਹਿਣਗੇ ਭਾਈ ਤੁਸੀਂ ਬਦਲ ਗਏ ਹੋ, ਇਹ ਉਹ, ਤੁਸੀਂ ਪਹਿਲੇ ਵਰਗੇ ਨਹੀਂ ਰਹੇ। ਮਤਲਬ ਮਿਲਣ ਤੋਂ ਪਹਿਲੇ ਹੀ ਲੋਕੀ ਇੰਜ ਹਿਸਾਬ ਲਾ ਲੈਂਦੇ ਨੇ, ਸਿਰਫ ਕੰਮ 'ਚ ਰਹਿਣ ਦੀ ਵਜ੍ਹਾ ਤੋਂ 1-2 ਵੀਡੀਓ ਪਾਈਆਂ ਨਾ ਕਿ ਮੈਂ ਬਿਜ਼ੀ ਹਾਂ, ਇਸ ਕਰਕੇ ਮਿਲ ਨਹੀਂ ਸਕਦਾ, ਮਿਸਅੰਡਰਸਟੈਂਡਿੰਗ ਹੋ ਗਈ। ਅੱਛਾ ਹੁਣ ਤੁਸੀਂ ਇਹ ਗੱਲ ਸਾਡੇ ਨਾਲ ਸ਼ੇਅਰ ਕਰੋ ਕਿ ਇੱਕ ਟਿਕਟੌਕ ਜਿਹੜੀ ਹੈ ਅਮੂਮਨ ਕਿੰਨੀ ਦੇਰ ਵਿੱਚ ਤੁਸੀਂ ਕੰਪਲੀਟ ਕਰ ਲੈਂਦੇ ਹੋ? ਕੈਮਰਾ
ਖੋਲ ਕੇ ਬੰਦੇ ਨੂੰ ਫੜਾਣਾ ਹੈ ਕਿ ਯਾਰ ਕੈਮਰਾ ਫੜ ਲੈ, ਨਹੀਂ ਬੰਦਾ ਮੈਂ ਕਹਿਣਾ ਕਿ ਕੈਮਰਾ ਖੋਲ ਲੈਂਦਾ ਸਾਰਾ ਕੁਝ। ਖੋਲ ਕੇ ਦੇਖਦਾ, ਮੈਂ ਕਿਹਾ ਕੈਮਰਾ ਖੋਲ ਕੇ ਫੜਾ, ਅੱਛਾ ਮਤਲਬ ਕੈਮਰਾ ਤਿਆਰ ਕਰ। ਅੱਛਾ ਤਿਆਰ ਨਹੀਂ ਕਰਨਾ, ਮੋਬਾਈਲ ਦਾ ਖੋਲ ਕੇ ਇੰਜ ਫੜਾਣਾ ਇਹਨੂੰ ਅੱਛਾ ਤੇ ਕਹਿਣਾ ਸਿਰਫ ਵਿਚਲਾ ਲਾਲ ਬਟਨ ਨੱਪ ਦੇ। ਅੱਛਾ ਯਾਨੀ ਕਿ ਉਹਨੂੰ ਰੰਗਾਂ ਦੀ ਪਛਾਣ ਹੈ। ਹਾਂਜੀ ਅੱਛਾ ਲਾਲ ਬਟਨ ਨੱਪ ਦੇ ਤੇ ਉਹ ਸਟਾਰਟ ਹੋ ਜਾਣੀ ਤੇ ਬੋਲ ਕੇ ਜੇ ਨਹੀਂ ਸਹੀ ਬਣੀ ਦੂਜੀ ਵਾਰ ਕਈ ਬਾਜ਼ਕਾ ਤੇ ਇੰਜ ਹੋ ਜਾਂਦਾ ਕਿ ਉੱਚੀ ਬਣਾ ਦਿੰਦਾ, ਮੂੰਹ ਨਹੀਂ ਸਹੀ ਆ ਰਿਹਾ ਉੱਤੋਂ ਜਗ੍ਹਾ ਵੀ ਲੈਵਲ ਤੇ ਰੱਖ ਕੇ ਨਹੀਂ ਆ ਰਿਹਾ, ਅੱਛਾ ਤੇ ਇਸ ਵਜ੍ਹਾ ਤੋਂ ਫਿਰ ਦੁਬਾਰਾ ਬਣਾਉਣੀ ਪੈਂਦੀ ਹੈ। ਯਾਨੀ ਕਿ ਕੈਮਰਾਮੈਨ ਕਦੀ ਕਦੀ ਤਾਂ ਪਹਿਲੀ ਵਾਰੀ ਬਣ ਜਾਂਦੀ ਹੈ। ਅੱਛਾ ਇਸ ਤਰ੍ਹਾਂ ਵੀ ਤੁੱਕਾ ਲੱਗਾ ਹਾਂਜੀ ਕਿ ਯਕਦਮ ਬਣ ਗਈ। ਅਕਸਰ ਤੁੱਕਾ ਨਹੀਂ, ਅਕਸਰ ਪਹਿਲੀ ਵਾਰੀ ਬਣ ਜਾਂਦੀ। ਅਕਸਰ ਪਹਿਲੀ ਵਾਰੀ। ਤੇ ਕੈਮਰਾਮੈਨ ਨੂੰ ਤੁਸੀਂ ਬਕਾਇਦਾ ਕੋਈ ਟ੍ਰੇਨਿੰਗ ਨਹੀਂ ਦਿਲਵਾ ਰਹੇ ਕਿਉਂਕਿ ਹੁਣ ਤੁਸੀਂ ਸਟਾਰ ਹੋ ਤੇ ਤੁਹਾਡਾ ਇਕਵਿਪਮੈਂਟ ਅਗਰ ਲੇਟੈਸਟ ਹੋਵੇ, ਕੈਮਰਾਮੈਨ ਠੀਕ ਹੋਵੇ। ਮੈਂ ਨਹੀਂ ਲਈ ਤੇ ਉਹਨੂੰ ਕਿੱਥੋਂ ਲੈ ਦੇ। ਅੱਛਾ ਬੜੇ ਸੱਚੇ ਖਰੇ ਹੋ ਤੁਸੀਂ ਕਿ ਟ੍ਰੇਨਿੰਗ ਤੇ ਜੇ ਤੁਹਾਡੀ ਆਪਣੀ ਹੋਈ ਤੇ ਉਹਨੂੰ ਕਿੱਥੋਂ ਲੈ ਕੇ ਦੇ। ਚਲੋ ਬਹਰਹਾਲ ਲੇਕਿਨ ਇਹ ਮੈਂ ਸਮਝਣਾ ਕਿ ਅੱਲਾਹ ਤਾਲਾ ਦਾ ਇੱਕ ਖਾਸ ਕਰਮ ਹੈ ਕਿ ਬਗੈਰ ਕਿਸੇ ਪ੍ਰੀਲਿਮਿਨਰੀ ਸਟੱਡੀ ਤੋਂ, ਬਗੈਰ ਕੋਈ ਕਸ਼ਟ ਕੱਟਣ ਤੋਂ ਅੱਲਾਹ ਤਾਲਾ ਨੇ ਤੁਹਾਨੂੰ ਸਟਾਰ ਬਣਾ ਦਿੱਤਾ। ਉਸ ਮਾਲਕ ਦੀ ਜ਼ਾਤ ਹੈ, ਬੰਦੇ ਦੀ ਨੀਅਤ ਸਾਫ਼ ਹੋਏ ਸਭ ਕੁਝ ਮਿਲ ਜਾਂਦਾ। ਸੋਚਿਆ ਹੀ ਨਹੀਂ ਸੀ, ਜ਼ਿਹਨ 'ਚ ਹੀ ਨਹੀਂ ਸੀ ਕਿ ਇਹ ਦਿਨ ਵੀ ਵੇਖਣੇ ਪਿਆ। ਤੇ ਤੁਸੀਂ ਕਿੰਨੇ ਭਾਈ ਹੋ? ਅਸੀਂ ਮਾਸ਼ਾਅੱਲਾ 5 ਭਾਈ। 5 ਭਾਈ ਹੋ। ਤੁਸੀਂ ਸਭ ਤੋਂ ਵੱਡੇ ਹੋ? ਸਭ ਤੋਂ ਛੋਟਾ। ਸਭ ਤੋਂ ਛੋਟੇ। ਇੱਜ਼ਤ ਅੱਗੇ ਨਾਲੋਂ ਬਹੁਤ ਜ਼ਿਆਦਾ ਇੱਜ਼ਤ ਹੈ ਸਾਰਿਆਂ 'ਚ ਹੀ। ਮਸਲਨ ਹੁਣ ਕੀ ਰੋਟੀ ਨਾਲ ਘਿਓ ਬਹੁਤਾ ਦਿੰਦੇ ਨੇ ਤੁਹਾਨੂੰ, ਜਾਂ ਬੈਣ ਲਈ ਚੰਗੀ ਪੀੜੀ ਦਿੰਦੇ, ਫੱਟੀ ਦਿੰਦੇ, ਜਾਂ ਪੈਂਦਾਲ ਨਹੀਂ ਬੈਣ ਬੈਠੇ ਬੁੱਠੇ ਉਹ ਕੰਮ ਨਹੀਂ ਕਹਿੰਦੇ ਉਹਨੂੰ। ਅੱਛਾ ਬੰਦਿਆਂ 'ਚ ਬੈਠੇ ਹੋ ਤੁਸੀਂ ਧੱਕੇ ਨਾਲ ਹੀ ਬਹਿ ਰਹਿੰਦੇ ਕਿ ਕੰਮ ਨਾ ਹੀ ਕਰਨਾ। ਇਹ ਫਾਰਮੂਲਾ ਚੰਗਾ ਕਿ ਅਗਰ ਬੰਦਿਆਂ 'ਚ ਬੈਠੇ ਹੋ ਤਾਂ ਫਿਰ ਤੁਹਾਨੂੰ ਬਦਤਮੀਜ਼ੀ ਨਾਲ ਜਾਂ ਉੱਠ ਕੇ ਨਹੀਂ ਕਹਿੰਦੇ ਚਲੋ ਪੱਟੇ ਲਿਆ ਜਾਂ ਕੋਈ ਟੋਕਾ ਚਲਾ, ਤੇ ਤੁਸੀਂ ਵੀ ਕੇਸ ਵਾਟ ਛੱਡ ਦਿਓ ਕਿ ਯਾਰ ਬੰਦਿਆਂ 'ਚ ਬੈਠੇ ਰਹੇ। ਵੈਰੀ ਗੁੱਡ। ਇਹ ਤਰੀਕਾ ਅੱਛਾ ਹੈ ਤੁਹਾਡਾ ਵੈਸੇ ਕੰਮ ਤੋਂ ਬਚਣ ਦਾ। ਅੱਛਾ ਹੁਣ ਤੁਸੀਂ ਇਹ ਦੱਸੋ ਕਿ ਪ੍ਰੋਗਰਾਮ ਨੂੰ ਵਾਈਂਡ ਅਪ ਕਰੀਏ ਕਿ ਤੁਸੀਂ ਸਾਡੇ ਨੌਜਵਾਨ ਨਸਲ ਨੂੰ ਟਿਕਟੌਕ ਬੰਦ ਹੋਈ ਫਿਰ ਖੁੱਲ੍ਹ ਗਈ ਤੇ ਮੋਸਟਲੀ 2 ਤਰੀਕੇ ਨੇ ਟਿਕਟੌਕ ਨੂੰ ਦੇਖਣ ਦੇ ਕਿ ਕੁਝ ਲੋਕ ਕਹਿੰਦੇ ਨੇ ਕਿ ਯਾਰ ਆਪਣੇ ਟੈਲੈਂਟ ਦੇ ਇਜ਼ਹਾਰ ਦਾ ਬਿਹਤਰੀਨ ਪਲੇਟਫਾਰਮ ਹੈ। ਹਾਂਜੀ ਵਿਦਆਊਟ ਐਨੀ ਐਕਸਪੈਂਸ ਤੁਸੀਂ ਆਪਣਾ ਟੈਲੈਂਟ ਉੱਥੇ ਲੈ ਜਾਓ ਔਰ ਤੁਹਾਡੇ ਐਪਰੀਸ਼ੀਏਟ ਕਰਨ ਵਾਲੇ ਲੋਕ ਤੁਹਾਨੂੰ ਮਿਲ ਜਾਣਗੇ। ਕੁਝ ਲੋਕ ਕਹਿੰਦੇ ਨੇ ਕਿ ਯਾਰ ਇਹ ਵੇਸਟੇਜ ਆਫ ਟਾਈਮ ਹੈ ਕਿ ਤੁਹਾਡਾ ਬੜਾ ਹੀ ਮੁਫੀਦ ਟਾਈਮ ਹੁੰਦਾ ਜਿਹਨੂੰ ਤੁਸੀਂ ਕਿਸੇ ਕੰਸਟਰਕਟਿਵ ਐਕਟੀਵਿਟੀ 'ਚ ਲਾ ਸਕਦੇ ਹੋ ਤੇ ਤੁਸੀਂ ਉਹਨੂੰ ਵੇਖ ਕੇ ਆਪਣਾ ਵਕਤ ਜ਼ਾਇਆ ਕਰਦੇ ਹੋ। ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਤੁਸੀਂ ਇੱਕ ਨੌਜਵਾਨਾਂ ਨੂੰ ਜਿਹੜੇ ਟਿਕਟੌਕ ਤੇ ਆਉਣਾ ਚਾਹੁੰਦੇ ਨੇ ਜਾਂ ਤੁਹਾਡੇ ਤਰ੍ਹਾਂ ਉਹ ਸਟਾਰ ਬਣਨਾ ਚਾਹੁੰਦੇ ਨੇ, ਉਹਨਾਂ ਦੇ ਦਿਲ 'ਚ ਖਾਹਿਸ਼ ਹੈ, ਉਹਨਾਂ ਲਈ ਕੋਈ ਮੈਸੇਜ, ਉਹਨਾਂ ਲਈ ਕੋਈ ਪੈਗਾਮ ਜਿਹਦੇ ਦੇ ਨਾਲ ਉਹਨਾਂ ਨੂੰ ਥੋੜ੍ਹਾ ਜਿਹਾ ਇਹਨੂੰ ਐਨਾਲਾਈਜ਼ ਕਰਨਾ, ਇਹਦਾ ਵੇਰਵਾ ਕਰਨਾ ਥੋੜ੍ਹਾ ਜਿਹਾ ਆਸਾਨ ਹੋਵੇ। ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਫੇਮ ਲੈਣ ਦੇ ਚੱਕਰ 'ਚ ਕੋਈ ਗਲਤ ਹਰਕਤਾਂ ਨਾ ਕਰਨ। ਜਿਵੇਂ ਅੱਜ ਕੱਲ੍ਹ ਲੋਕ ਗਲਤ ਵੀਡੀਓ ਬਣਾਉਂਦੇ ਨੇ ਲੜਕੀਆਂ ਨੂੰ ਨਾਲ ਲੈ ਕੇ, ਮਤਲਬ ਇੱਕ ਇਕੱਲਾ ਬੰਦਾ ਵੀ ਕਰ ਸਕਦਾ। ਮਤਲਬ ਤੁਸੀਂ ਆਪਣੇ ਬਾਰੇ ਦੱਸੋ, ਤੁਹਾਡੇ 'ਚ ਜੇ ਕੋਈ ਚੀਜ਼ ਵਧੀਆ, ਤੁਸੀਂ ਆਪਣਾ ਟੈਲੈਂਟ ਦਿਖਾਓ। ਮੈਂ ਹੁਣ ਪੰਜਾਬੀ ਪੋਇਟਰੀ ਕਰਦਾ, ਉਸ ਤੋਂ ਬਾਅਦ ਜਿਹੜਾ ਕੰਮ ਵਗੈਰਾ ਕਰਦਾ ਫਸਲਾਂ ਵਗੈਰਾ ਦਾ, ਮੱਝਾਂ ਵਗੈਰਾ ਦੀਆਂ ਵੀਡੀਓ ਬਣਾਉਣਾ। ਜਿਹੜੀ ਚੀਜ਼ ਤੁਹਾਡੀ ਕਿਸਮਤ 'ਚ ਨਾ ਤੁਹਾਨੂੰ ਮਿਲਣੀ ਆ, ਭਾਵੇਂ ਜੋ ਮਰਜ਼ੀ ਹੋਏ। ਜੋ ਕਿਸਮਤ 'ਚ ਨਹੀਂ ਉਹਦੇ ਪਿੱਛੇ ਜਿੰਨਾ ਮਰਜ਼ੀ ਭੱਜ ਲਓ ਕਦੇ ਵੀ ਨਹੀਂ ਮਿਲਣ ਲੱਗਾ। ਇਸ ਵਾਸਤੇ ਫੇਮ ਲੈਣ ਦੇ ਚੱਕਰ 'ਚ ਕੋਈ ਐਸੀ ਗਲਤ ਹਰਕਤ ਨਾ ਕਰਨਾ ਜਿਹਦੇ ਵਾਸਤੇ ਤੁਹਾਡੇ ਮਾਪਿਓ ਨੂੰ ਸ਼ਰਮਿੰਦਾ ਹੋਣਾ ਪਏ, ਤੁਹਾਨੂੰ ਸ਼ਰਮਿੰਦਾ ਹੋਣਾ ਪਏ। ਨਾਜ਼ਰੀਨ ਕਿੰਨੀ ਖੂਬਸੂਰਤ ਗੱਲ ਕੀਤੀ। ਹਾਲਾਂਕਿ ਜਿੱਦਾਂ ਦਾ ਇਹਨਾਂ ਦਾ ਗੈਟਅਪ ਹੈ ਬਿਲਕੁਲ ਮੈਨੂੰ ਐਡੀ ਅੱਛੀ ਗੱਲ ਦੀ ਤੋਕੋ ਨਹੀਂ ਸੀ। ਬਹੁਤ ਜ਼ਬਰਦਸਤ ਇਹਨਾਂ ਨੇ ਗੱਲ ਕੀਤੀ ਕਿ ਇਹ ਜਿਹੜਾ ਲੋਕਾਂ ਦੀ ਖਾਹਿਸ਼ ਹੈ ਨਾ ਰਾਤੋਂ ਰਾਤ ਫੇਮ ਹਾਸਲ ਕਰਨਾ। ਵਕਾਰ ਸਾਹਿਬ ਨੇ ਇੰਨੀ ਖੂਬਸੂਰਤ ਗੱਲ ਕੀਤੀ ਕਿ ਅਗਰ ਇੱਕ ਚੀਜ਼ ਤੁਹਾਡੀ ਕਿਸਮਤ 'ਚ ਹੈ ਤੇ ਉਹਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਬਿਲੋ ਦੀ ਬੈਲਟ ਹਿੱਟ ਕਰੋ ਜਾਂ ਆਪਣੇ اخلاق, ਆਪਣੇ ਖਾਨਦਾਨੀ ਵਕਾਰ ਤੋਂ ਥੱਲੇ ਜਾ ਕੇ ਕੋਈ ਪਰਫਾਰਮ ਕਰੋ ਫਿਰ ਤੁਸੀਂ ਹਿੱਟ ਹੋਵੋਗੇ। ਅਗਰ ਤੁਹਾਡੀ ਕਿਸਮਤ 'ਚ ਫੇਮ, ਸ਼ੋਹਰਤ, ਦੌਲਤ, ਇੱਜ਼ਤ ਲਿਖੀ ਹੈ ਤੇ ਉਹ ਤੁਸੀਂ ਰਾਈਟ ਟਰੈਕ 'ਤੇ ਸਿੱਧੇ ਰਸਤੇ 'ਤੇ ਰਹਿ ਕੇ ਜੋ ਵੀ ਐਕਟੀਵਿਟੀ ਕਰਦੇ ਹੋ ਤੇ ਤੁਹਾਨੂੰ ਮਿਲ ਸਕਦੀ ਹੈ। ਦੇਖੋ ਜਦੋਂ ਕੋਈ ਬੰਦਾ ਟਿਕਟੌਕ 'ਤੇ ਪਰਫਾਰਮ ਕਰਦਾ ਤੁਸੀਂ ਉਹਦਾ ਇਮੇਜ ਆਪਣੇ ਜ਼ਿਹਨ 'ਚ ਪਤਾ ਨਹੀਂ ਕਿਸ ਤਰ੍ਹਾਂ ਦਾ ਬਣਾਇਆ ਹੁੰਦਾ, ਲੇਕਿਨ ਜਦੋਂ ਤੁਸੀਂ ਉਸ ਬੰਦੇ ਦੇ ਵਿਚਾਰ ਦੇਖਦੇ ਹੋ, ਉਹਦੇ ਵਿਚਾਰ ਸੁਣਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਕਿ ਬੰਦਾ ਡਿਜ਼ਰਵ ਕਰਦਾ ਸੀ। ਅੱਲਾਹ ਤਾਲਾ ਨੇ ਉਹਨੂੰ 4 ਮਿਲੀਅਨ ਫਾਲੋਅਰਸ ਐਵੇਂ ਹੀ ਨਹੀਂ ਦਿੱਤੇ। ਉਹਦੇ ਵਿੱਚ ਉਹਦੇ ਅੰਦਰ ਪਹਿਲਾਂ ਕੋਈ ਨਾ ਕੋਈ ਐਸਾ ਪੁਰਜ਼ਾ ਪਾਇਆ ਜਿਹਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਇੰਨੇ ਫਾਲੋਅਰਸ ਉਹਨੂੰ ਦਿੱਤੇ ਹੈ। ਲੜਕੇ ਲੜਕੀਆਂ ਫੇਮ ਪਿੱਛੇ ਤੇ ਕੁਝ ਲੜਕੀਆਂ ਜਿਹੜੀਆਂ ਉਂਝ ਦੀਆਂ ਵੀਡੀਓ ਬਣਾਉਂਦੀਆਂ ਸੀ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਕਹਿੰਦੀ ਮੇਰਾ ਜਿਸਮ ਮੈਂ ਦਿਖਾਉਂਗੀ, ਇਹਦੇ 'ਚ ਕਿਹੜੀ ਲੋਕਿਆ। ਮੈਂ ਕਿਹਾ ਕੱਪੜੇ ਲਾ ਕੇ ਫਾਲੋਅਰ ਲੈਣਾ ਇਹ ਕਿੱਥੋਂ ਦਾ ਤੋਕਿਆ। ਮੈਨੂੰ ਤਾਂ ਕੁਝ ਸਮਝ ਨਾ ਆਵੇ ਕੀ ਚੋਚਲੇ ਕਰਦੀਆਂ ਨੇ।
ਆ ਤੇਰੇ ਵਰਗੀਆਂ ਕਰਕੇ ਧੀਆਂ ਕੁੱਖਾਂ 'ਚ ਮਰਦੀਆਂ ਨੇ। ਵਾਹ ਵਾਹ, ਇਹ ਤੁਹਾਡੀ ਆਪਣੀ? ਨਹੀਂ ਤੁਹਾਡੀ ਸੀ। ਜ਼ਬਰਦਸਤ ਹੈ। ਤੁਸੀਂ ਦੇਖਿਆ ਨਾਜ਼ਰੀਨ, ਜਜ਼ਬਾਤ ਔਰ ਅਹਿਸਾਸਾਤ ਨਾਲ ਭਰਪੂਰ ਇੱਕ ਸ਼ਖਸ ਜਿਹੜਾ ਕਿ ਟਿਕਟੌਕ ਤੇ ਤੁਹਾਨੂੰ ਲੱਗਦਾ ਕਿ ਉਹਦੀ ਤਬੀਅਤ ਬੜੀ ਲਾਉਬਾਲੀ ਜਿਹੀ ਹੈ ਔਰ ਉਹ ਸਿੰਪਲ ਸਿੱਧਾ ਇੱਕ ਪਿੰਡ ਦਾ ਰਹਿਣ ਵਾਲਾ ਨੌਜਵਾਨ ਹੈ, ਲੇਕਿਨ ਕਿੰਨਾ ਸਾਦਾ ਇੰਟੈਲੈਕਚੁਅਲ ਉਹਦੇ 'ਚ ਭਰਿਆ ਹੋਇਆ, ਕਿੰਨਾ ਜ਼ਬਰਦਸਤ ਇੰਟੈਲੈਕਚੁਅਲ ਬੰਦਾ ਉਹਦੇ ਅੰਦਰ ਇੱਕ ਛੁਪਿਆ ਹੋਇਆ। ਔਰ ਇਹ ਨਾਜ਼ਰੀਨ, ਅੱਲਾਹ ਤਾਲਾ ਦੀ ਵੰਡ ਜਿਹੜੀ ਹੈ ਨਾ ਉਹ ਕਦੀ ਗਲਤ ਨਹੀਂ ਹੋ ਸਕਦੀ। ਅਗਰ ਅੱਲਾਹ ਤਾਲਾ ਨੇ ਇੱਕ ਪਿੰਡ 'ਚ ਰਹਿਣ ਵਾਲੇ ਬੰਦੇ ਨੂੰ 4 ਮਿਲੀਅਨ ਫਾਲੋਅਰਸ ਦਿੱਤੇ ਹੈ, ਇੰਨੇ ਲਾਇਕ ਦਿੱਤੇ ਹੈ ਔਰ ਇੰਨੀਆਂ ਲੋਕਾਂ ਦੀ ਅੱਖਾਂ ਦਾ ਤਾਰਾ ਬਣਾਇਆ, ਤੇ ਅੱਲਾਹ ਤਾਲਾ ਦੀ ਵੰਡ ਕਦੀ ਨਹੀਂ ਗਲਤ ਹੋ ਸਕਦੀ। ਉਸ ਬੰਦੇ ਦੇ ਅੰਦਰ ਯਕੀਨਨ ਅੱਲਾਹ ਤਾਲਾ ਨੇ ਪਹਿਲਾਂ ਕੋਈ ਐਸਾ ਪੁਰਜ਼ਾ ਪਾਇਆ ਹੁੰਦਾ ਕਿ ਜਿਹੜਾ ਉਹ ਬੰਦਾ ਇਸ ਸ਼ੋਹਰਤ, ਇਸ ਇੱਜ਼ਤ ਦੌਲਤ ਨੂੰ ਡਿਜ਼ਰਵ ਕਰਦਾ। ਵਕਾਰ ਸਾਹਿਬ, ਤੁਹਾਡੇ ਆਉਣ ਦਾ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਔਰ ਇਸ ਤਰ੍ਹਾਂ ਹੀ ਸ਼ੋਹਰਤ ਔਰ ਫਾਲੋਅਰਸ ਤੁਹਾਨੂੰ ਮਿਲਦੇ ਰਹਿਣ। ਥੈਂਕ ਯੂ।